ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਗੁਰਇਕਬਾਲ ਸਿੰਘ ਬਰਾੜ, ਜੋ ਕਿ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ। ਗੁਰਇਕਬਾਲ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਹਰਜਿੰਦ ਤੇ ਸਤਿ ਸ੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਜੁੜਦੇ ਆ ਜੀ। ਬਰਾੜ ਸਾਹਿਬ, ਪੰਜਾਬ ਦੇ ਵਿੱਚ ਬਹੁਤ ਹੀ ਸਾਰੇ ਅਹਿਮ ਫੈਸਲੇ ਲਏ ਜਾ ਰਹੇ ਨੇ। ਜਦੋਂ ਦੀ ਭਗਵੰਤ ਮਾਨ ਸਰਕਾਰ ਬਣੀ ਹੈ, ਫੈਸਲੇ ਤੇ ਫੈਸਲੇ ਲਏ ਜਾ ਰਹੇ ਨੇ। ਕਈ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਫੈਸਲੇ ਲਏ ਜਾ ਰਹੇ ਨੇ ਉਹ ਲਾਗੂ ਨਹੀਂ ਹੋ ਰਹੇ ਨੇ। ਸੋ ਹੁਣੀ ਹਾਲ ਹੀ ਵਿੱਚ ਕੱਲ੍ਹ ਹੀ ਭਗਵੰਤ ਮਾਨ ਜੀ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਇਹ ਹੈ ਕਿ ਪੰਜਾਬ ਵਿੱਚ ਇੱਕ ਗੈਂਗਸਟਰ ਵਿਰੋਧੀ ਟਾਸਕ ਫੋਰਸ ਲਗਾਈ ਜਾਵੇਗੀ। ਸੋ ਇਸ ਬਾਰੇ ਥੋੜੀ ਜਾਣਕਾਰੀ ਪਾਓ ਕਿ ਇਹਨਾਂ ਟਾਸਕ ਫੋਰਸ ਦੇ ਵਿੱਚ ਕੌਣ ਸ਼ਾਮਲ ਹੋਵੇਗਾ, ਕਿਸ ਤਰੀਕੇ ਨਾਲ ਇਹ ਟਾਸਕ ਫੋਰਸ ਕੰਮ ਕਰੇਗੀ ਤੇ ਕਿਹੜੇ ਰੈਂਕ ਦੇ ਅਫਸਰ ਇਹਦੇ ਵਿੱਚ ਭਰਤੀ ਹੋਣਗੇ। ਬਿਲਕੁਲ ਹਰਜਿੰਦ, ਤੁਸੀਂ ਬਿਲਕੁਲ ਦਰੁਸਤ ਕਿਹਾ ਕਿ ਪੰਜਾਬ ਦੇ ਵਿੱਚ ਸਰਕਾਰ ਦੀ ਜਦੋਂ ਸੱਤਾ ਬਦਲੀ ਹੋਈ ਹੈ, ਕਾਂਗਰਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਾਂ ਭਗਵੰਤ ਮਾਨ ਜਦੋਂ ਦੇ ਸੀਐਮ ਦੀ ਕੁਰਸੀ ਦੇ ਉੱਪਰ ਬੈਠੇ ਆ, ਤਾਂ ਲਗਾਤਾਰ ਜਿਹੜੇ ਵੱਡੇ ਵੱਡੇ ਫੈਸਲੇ ਆ ਉਹ ਲਏ ਜਾ ਰਹੇ ਆ। ਇਹਨਾਂ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਥੋੜੀ ਸ਼ੰਕਾ ਵੀ ਜ਼ਰੂਰ ਸੀ ਕਿ ਇਹਨਾਂ ਨੂੰ ਇੰਪਲੀਮੈਂਟ ਕਦੋਂ ਕੀਤਾ ਜਾਵੇਗਾ, ਕਦੋਂ ਇਹਨਾਂ ਫੈਸਲਿਆਂ ਨੂੰ ਪੰਜਾਬ ਦੇ ਵਿੱਚ ਲਾਗੂ ਕੀਤੇ ਜਾਣਗੇ। ਸੋ ਇਸ ਸੰਬੰਧੀ ਭਗਵੰਤ ਮਾਨ ਜੀ ਜਿਹੜੇ ਸੀਐਮ ਨੇ ਆਪਣੇ ਪੰਜਾਬ ਦੇ, ਤਾਂ ਉਹਨਾਂ ਤੱਕ ਵੀ ਮੈਨੂੰ ਲੱਗਦਾ ਇਹ ਖਬਰਾਂ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜ਼ਰੂਰ ਪਹੁੰਚਦੀਆਂ ਹੋਣਗੀਆਂ। ਸੋ ਹੁਣ ਇੱਕ ਨਵਾਂ ਫੈਸਲਾ ਲਿਆ ਗਿਆ ਜਿਹਦੇ ਵਿੱਚ ਕਿਹਾ ਗਿਆ ਕਿ ਇੱਕ ਟਾਸਕ ਫੋਰਸ ਹੈ ਜਿਹੜੀ ਉਹ ਗਠਿਤ ਕੀਤੀ ਜਾਵੇਗੀ, ਜਿਹੜੀ ਕਿ ਗੈਂਗਸਟਰ ਨੂੰ ਕੰਟਰੋਲ ਕਰੇਗੀ। ਜੋ ਪੰਜਾਬ ਦੇ ਵਿੱਚ ਜੋ ਗੈਂਗਸਟਰ ਕਲਚਰ ਰਿਹਾ, ਇਹ ਕਲਚਰ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਜੋ ਪੰਜਾਬ ਦੀ ਨੌਜਵਾਨੀ ਹੈ, ਹਥਿਆਰਾਂ ਦੇ ਕਲਚਰ ਦੇ ਵਿੱਚ ਆ ਕੇ ਜਿਹੜੀ ਪੰਜਾਬ ਦੀ ਆਪਸ ਵਿੱਚ ਭਰਾ ਮਾਰੂ ਜੰਗ ਹੈ, ਉਹ ਇਹਨਾਂ ਗੈਂਗਸਟਰਾਂ ਦੇ ਵਿੱਚ ਆਮ ਤੌਰ ਤੇ ਚੱਲਦੀ ਰਹਿੰਦੀ ਹੈ। ਕੱਲ ਵੀ ਇੱਕ ਜਿਹੜਾ ਕਬੱਡੀ ਕੋਚ ਦਾ ਇੱਕ ਕਤਲ ਹੋਇਆ ਤੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ। ਕਦੇ ਕਿਤੇ ਕਿਸੇ ਨੂੰ ਕਤਲ ਕਰ ਦਿੱਤਾ ਹੈ, ਚਾਹੇ ਆਪਾਂ ਕਬੱਡੀ ਦੇ ਖਿਡਾਰੀ ਨੰਗਲ ਅੰਬੀਆਂ ਦੀ ਗੱਲ ਕਰ ਲਈਏ, ਉਹਨਾਂ ਦਾ ਸ਼ਰੇਆਮ ਇਸੇ ਗੈਂਗਸਟਰ ਮਾਮਲੇ ਦੇ ਵਿੱਚ ਜਿਹੜਾ ਕਤਲ ਹੋਇਆ। ਫਿਰ ਵੱਡੇ ਵੱਡੇ ਜਿਹੜੇ ਕੋਈ ਸ਼ਖਸੀਅਤਾਂ ਨੇ, ਉਹਨਾਂ ਦੇ ਫਰੌਤੀਆਂ, ਉਹਨਾਂ ਨੂੰ ਧਮਕੀਆਂ ਦੇਣਾ, ਉਹਨਾਂ ਤੋਂ ਜਿਹੜਾ ਪੈਸੇ ਵਸੂਲ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਮ ਤੌਰ ਤੇ ਹੁੰਦੀਆਂ ਆਈਆਂ ਨੇ। ਸੋ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਭਗਵੰਤ ਮਾਨ ਜੀ ਵੱਲੋਂ ਇੱਕ ਅਹਿਮ ਕਦਮ ਲਿਆ ਗਿਆ। ਜਿਹੜੀ ਟਾਸਕ ਫੋਰਸ ਗਠਨ ਕੀਤੀ ਗਈ ਹੈ, ਇਹਦੇ ਵਿੱਚ ਸੀਨੀਅਰ ਅਫਸਰ ਸਾਹਿਬਾਨ ਹੋਣਗੇ, ਵੱਡੇ ਰੈਂਕ ਦੇ ਜਿਹੜੇ ਆਫਿਸਰ ਹੈ ਉਹ ਇਸ ਨੂੰ ਕੰਟਰੋਲ ਕਰਨਗੇ ਤੇ ਕੰਟਰੋਲ ਕਰਨ ਤੋਂ ਬਾਅਦ ਗੈਂਗਸਟਰਾਂ ਦੇ ਉੱਪਰ ਜਿਹੜੀ ਨਕੇਲ ਹੈ ਉਹ ਕੱਢੀ ਜਾਵੇਗੀ ਤੇ ਇਹਨਾਂ ਨੂੰ ਜਿਹੜਾ ਹੈਗਾ, ਇਹਨਾਂ ਨੂੰ ਇੱਕ ਸਹੀ ਰਸਤਾ ਜਿਹੜਾ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ ਕਿ ਇਹ ਆਪਣੇ ਘਰ ਵਾਪਸੀ ਕਰ ਸਕਣ, ਇੱਕ ਨੋਰਮਲ ਜ਼ਿੰਦਗੀ ਹੈ ਜਿਹੜੀ ਆਪਣੀ ਜਿਉ ਸਕਣ। ਕਿਉਂਕਿ ਜਿਹੜੇ ਇਹਨਾਂ ਉੱਪਰ ਬਣਦੇ ਦੋਸ਼ ਹੋਣਗੇ, ਉਹਨਾਂ ਦੋਸ਼ਾਂ ਨੂੰ ਮਾਣਯੋਗ ਅਦਾਲਤ ਰਾਹੀਂ ਜੋ ਉਹਨਾਂ ਨੂੰ ਸਜ਼ਾ ਸੁਣਾਈ ਜਾਏਗੀ, ਉਸ ਤੋਂ ਬਾਅਦ ਇੱਕ ਨੋਰਮਲ ਇਨਸਾਨ ਦੀ ਤਰ੍ਹਾਂ ਇਹ ਜ਼ਿੰਦਗੀ ਜਿਉ ਸਕਣ। ਇਸ ਤਰ੍ਹਾਂ ਦੀ ਨੀਤੀ ਜਿਹੜੀ ਹੈ ਉਹ ਹੋਂਦ ਵਿੱਚ ਲਿਆਂਦੀ ਜਾ ਰਹੀ ਹੈ। ਜੀ ਹਰਜਨ ਜੀ। ਬਰਾੜ ਸਾਹਿਬ, ਵਧਦੇ ਜੀ ਅਗਲੀ ਖਬਰ ਵੱਲ। ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ, ਜਿਨ੍ਹਾਂ ਦੀ 14 ਦਿਨਾਂ ਹੋਰ ਨਿਆਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਤੇ ਉਹਨਾਂ ਦੇ ਵਕੀਲਾਂ ਦਾ ਇਹ ਦੋਸ਼ ਹੈ ਜੀ ਕਿ ਜੇਕਰ ਉਹਨਾਂ ਨੂੰ ਜੇਲ੍ਹ ਵਿੱਚ ਪਾਇਆ ਗਿਆ ਤਾਂ ਉੱਥੇ ਬੜੇ ਹੀ ਜਿਹੜੇ ਜਿਨ੍ਹਾਂ ਨੇ ਵੱਡੇ ਵੱਡੇ ਅਪਰਾਧ ਕੀਤੇ ਨੇ ਉਹ ਕੈਦੀ ਉੱਥੇ ਸ਼ਾਮਲ ਨੇ ਤੇ ਉਹਨਾਂ ਦੇ ਬਿਕਰਮਜੀਤ ਮਜੀਠੀਆ ਦੀ ਜਿਹੜੀ ਜਾਨ ਹੈ ਉਸ ਨੂੰ ਖਤਰਾ ਹੋ ਸਕਦਾ। ਬਿਲਕੁਲ ਹਰਜਿੰਦ, ਜੋ ਇਹ ਡਰੱਗ ਦਾ ਮਾਮਲਾ ਸੀ, ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਰਨ ਤੋਂ ਬਾਅਦ ਇੱਕ ਪਰਚਾ ਦਰਜ ਕੀਤਾ ਗਿਆ। ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਭੇਜਿਆ ਗਿਆ। ਜੇਲ੍ਹ ਦੇ ਵਿੱਚ ਇਹ ਵੀ ਦੋਸ਼ ਲੱਗਦੇ ਰਹੇ ਆ ਕਿ ਜਿਹੜਾ ਸਿਆਸੀ ਲੋਕ ਨੇ, ਚਾਹੇ ਉਹ ਬਿਕਰਮਜੀਤ ਸਿੰਘ ਮਜੀਠੀਆ ਜਾਂ ਕੋਈ ਹੋਰ ਸਿਆਸੀ ਲੋਕ ਨੇ, ਉਹਨਾਂ ਨਾਲ ਜਿਹੜਾ VIP ਟਰੀਟਮੈਂਟ ਹੈ ਜਿਹੜਾ ਉੱਥੇ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਖਬਰਾਂ ਪਿਛਲੇ ਦਿਨੀ ਵੀ ਨਿਕਲ ਕੇ ਸਾਹਮਣੇ ਆਈਆਂ ਤੇ ਇਸ ਤੋਂ ਪਹਿਲਾਂ ਵੀ ਇਹ ਖਬਰਾਂ ਚਰਚਾ ਦੇ ਵਿੱਚ ਰਹਿੰਦੀਆਂ ਕਿ VIP ਲੋਕਾਂ ਵਾਸਤੇ ਜਿਹੜੀਆਂ ਜੇਲ੍ਹਾਂ ਨੇ ਉਹ ਜੇਲ੍ਹਾਂ ਨਾ ਹੋ ਕੇ ਉਹਨਾਂ ਨੂੰ ਉੱਥੇ ਪੂਰੀਆਂ ਸੁੱਖ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਵਾਰ ਜੇਲ੍ਹ ਮੰਤਰੀ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਹਰ ਇੱਕ ਨੂੰ ਜੇਲ੍ਹ ਦੇ ਵਿੱਚ ਜੇਲ੍ਹ ਦੀ ਤਰ੍ਹਾਂ ਹੀ ਰਹਿਣਾ ਪਵੇਗਾ, ਉਸੇ ਤਰੀਕੇ ਨਾਲ ਹੀ ਉਹਨਾਂ ਨਾਲ ਜਿਹੜਾ ਡੀਲ ਕੀਤਾ ਜਾਵੇਗਾ, ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਜੇਲ੍ਹ ਦੀਆਂ ਜਿਹੜੀਆਂ ਸਹੂਲਤਾਂ ਜੋ ਬਣਦੀਆਂ, ਜੋ ਦੂਜੇ ਕੈਦੀਆਂ ਨੂੰ ਮਿਲਦੀਆਂ, ਉਸੇ ਤਰ੍ਹਾਂ ਦੀਆਂ ਸਹੂਲਤਾਂ ਹੀ ਦਿੱਤੀਆਂ ਜਾਣਗੀਆਂ। ਮੈਨੂੰ ਲੱਗਦਾ ਕਿ ਇਸ ਪਿੱਛੇ ਹੋ ਸਕਦਾ ਕਿ ਕੁਝ ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਗਈ ਹੋਵੇ ਤਾਂ ਜੋ ਕਿ ਜੇਲ੍ਹ ਦੇ ਵਿੱਚ ਇੱਕ ਵੱਖਰਾ ਟਰੀਟਮੈਂਟ ਮਿਲ ਸਕੇ, ਇੱਕ ਵੱਖਰੀ ਬੈਰਕ ਮਿਲ ਸਕੇ
ਜਿਹਦੇ ਵਿੱਚ ਉਹ ਆਪਣੇ ਆਪ ਨੂੰ ਬਿਕਰਮਜੀਤ ਸਿੰਘ ਮਜੀਠੀਆ ਸੁਰੱਖਿਅਤ ਸਮਝਦੇ ਹੋਣ ਜਾਂ ਆਮ ਕੈਦੀਆਂ ਨਾਲੋਂ ਵੱਖਰੇ ਤੌਰ ਤੇ ਰਹਿ ਕੇ ਜਿਹੜਾ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹੋਣ, ਇਸ ਤਰ੍ਹਾਂ ਦੀ ਕੋਈ ਚੀਜ਼ ਲੈਣ ਵਾਸਤੇ ਜਿਹੜੀ ਇਹ ਗੱਲ ਕਈ ਹੋਈ ਜਾ ਸਕਦੀ ਹੈ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਸੋ ਵਕੀਲਾਂ ਕੋਲ ਵੀ ਕਾਫੀ ਦਾਅ ਪੇਚ ਹੁੰਦੇ ਨੇ ਆਪਣੀ ਗੱਲ ਮਨਵਾਉਣ ਦੇ ਜਾਂ ਆਪਣੀ ਗੱਲ ਨੂੰ ਜਿਹੜਾ ਲਾਗੂ ਕਰਵਾਉਣ ਦੇ। ਸੋ ਹੋ ਸਕਦਾ ਹੈ ਕਿ ਇਸੇ ਤਰ੍ਹਾਂ ਦਾ ਹੀ ਇੱਕ ਦਾਅ ਜਿਹੜਾ ਉਹ ਖੇਡਿਆ ਗਿਆ ਹੋਵੇ। ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹ ਕਿੱਦਾਂ ਦੇ ਹਾਲਾਤਾਂ 'ਚ ਰਹਿ ਰਹੇ ਨੇ, ਕੀ ਵਾਕਿਆ ਹੀ ਕੋਈ ਅਪਰਾਧਿਕ ਦ੍ਰਿਸ਼ਟੀ ਵਾਲਾ ਜਿਹੜਾ ਕੈਦੀ ਹੈ ਉਹਨਾਂ ਦੀ ਜਾਨ ਵਾਸਤੇ ਜਿਹੜਾ ਹਊਆ ਬਣ ਸਕਦਾ ਹੈ ਜਾਂ ਉਹਨਾਂ ਤੇ ਕੋਈ ਹਮਲਾ ਕਰ ਸਕਦਾ ਹੈ। ਸੋ ਇਸ ਤਰ੍ਹਾਂ ਦੇ ਦਾਅ ਪੇਚ ਅਕਸਰ ਖੇਡੇ ਜਾਂਦੇ ਆ ਵਕੀਲਾਂ ਵੱਲੋਂ ਵੀ, ਤੇ ਆਮ ਲੋਕ ਵੀ ਜਿਹੜੇ ਸ਼ਾਤਰ ਲੋਕ ਹੈ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਰਕੇ ਆਪਣੇ ਆਪ ਨੂੰ ਜਿਹੜਾ ਸਾਈਡ ਕਰਨਾ ਜਾਂ ਸੁਰੱਖਿਅਤ ਰੱਖਣਾ ਦੀ ਜਿਹੜੀ ਪਲੀ ਲੈ ਕੇ ਉਹ ਇੱਕ ਵੱਖਰਾ ਜਿਹੜਾ ਬੈਰਕ ਹੈ ਜਾਂ ਵੱਖਰੀ ਜਿਹੜੀ ਹਵਾਲਾਤ ਹੈ ਉਹ ਲੈਣ ਦੀ ਕੋਸ਼ਿਸ਼ ਕਰਦੇ। ਹੋ ਸਕਦਾ ਕਿ ਇਦਾਂ ਦੀ ਚੀਜ਼ ਹੈ ਇਸ ਕੇਸ ਦੇ ਵਿੱਚ ਵੀ ਹੋਈ ਹੋਵੇ। ਬਾਕੀ ਗੱਲ ਜਿਹੜੀ ਹੈ ਕਿ ਗਰਮੀ ਦਾ ਜਿਹੜਾ ਸੀਜ਼ਨ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ, ਹਵਾਲਾਤਾਂ ਪੂਰੀ ਤਰ੍ਹਾਂ ਨਾਲ ਗਰਮ ਹੋਣਗੀਆਂ। ਸੋ ਮੈਨੂੰ ਲੱਗਦਾ ਕਿ ਇਹਨਾਂ VIP ਲੋਕਾਂ ਵਾਸਤੇ ਨਾਰਮਲ ਤੌਰ ਤੇ ਇੱਕ ਆਮ ਹਵਾਲਾਤ ਦੇ ਵਿੱਚ ਰਹਿਣਾ ਵੀ ਕਿਤੇ ਨਾ ਕਿਤੇ ਮੁਸ਼ਕਿਲ ਜਿਹੜਾ ਜਾਪਦਾ ਹੋ ਸਕਦਾ ਕਿ ਉਹ ਇਸ ਤਰ੍ਹਾਂ ਦੀ ਕੋਈ ਸਥਿਤੀ ਤੋਂ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਹੋਣ। ਜੀ ਗੱਲ ਕਰਦੇ ਹਾਂ ਜੀ ਬੜੇ ਅਹਿਮ ਮੁੱਦੇ ਦੀ, ਜੋ ਕਿ ਹਰਿਆਣਾ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਸੋ ਉਸ ਦੇ ਉੱਤੇ ਰੇੜਕਾ ਬਣਿਆ ਹੋਇਆ ਜੀ। ਮਸਲਾ ਸੁਲਝਣ ਦੀ ਬਜਾਏ ਹੋਰ ਜ਼ਿਆਦਾ ਉਲਝਦਾ ਨਜ਼ਰ ਆ ਰਿਹਾ। ਕੱਲ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਜੀ, ਜਿਸ ਦੇ ਵਿੱਚ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਕਿ ਚੰਡੀਗੜ੍ਹ ਹਰਿਆਣਾ ਦਾ ਹੈ ਤੇ ਨਾਲ ਹੀ ਜਿਹੜੇ ਜਿੰਨੇ ਵੀ ਪੰਜਾਬੀ ਬੋਲਦੇ ਇਲਾਕੇ ਨੇ ਉਹ ਹਰਿਆਣਾ ਦੇ ਵਿੱਚ ਸ਼ਾਮਲ ਕੀਤੇ ਜਾਣਗੇ। ਬਿਲਕੁਲ ਹਰਜਿੰਦਰ, ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਾਸਤੇ ਇੱਕ ਵਕਾਰ ਦਾ ਸਵਾਲ ਬਣਿਆ ਹੋਇਆ। ਪਹਿਲਾਂ ਪੰਜਾਬ ਵੱਲੋਂ ਇਸ ਸੰਬੰਧੀ ਜਿਹੜਾ ਮਤਾ ਪੇਸ਼ ਕੀਤਾ ਗਿਆ। ਮਤਾ ਪੇਸ਼ ਕਰਨ ਦਾ ਜਿਹੜਾ ਕਾਰਨ ਇੱਕੋ ਸੀ ਕਿ ਕੇਂਦਰ ਸਰਕਾਰ ਵੱਲੋਂ ਇੱਕ ਅਜਿਹੀ ਨੀਤੀ ਚੰਡੀਗੜ੍ਹ ਦੇ ਵਿੱਚ ਲਾਗੂ ਕਰ ਦਿੱਤੀ ਗਈ ਜਿਸ ਨਾਲ ਇੱਕ ਵਾਰ ਫੇਰ ਆ ਜਿਹੜਾ ਪੰਜਾਬ ਨੂੰ ਖਤਰਾ ਇਸ ਗੱਲ ਦਾ ਹੋ ਗਿਆ ਸੀ ਕਿ ਹੋ ਸਕਦਾ ਕਿ ਪੰਜਾਬ ਹੁਣ ਚੰਡੀਗੜ੍ਹ ਦੇ ਹੱਥੋਂ ਬਿਲਕੁਲ ਹੀ ਖਿਸਕ ਜਾਵੇ, ਕਿਉਂਕਿ ਸਾਡੀਆਂ ਜਿਹੜੀਆਂ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਵੱਲੋਂ ਠੀਕ ਤਰੀਕੇ ਨਾਲ ਇਹਨਾਂ ਕੇਸਾਂ ਨੂੰ ਨਾ ਝਗੜਨਾ, ਇਹਨਾਂ ਕੇਸਾਂ ਦੇ ਵਿੱਚ ਆਪਣੀ ਜਿਹੜੀ ਦਾਅਵੇਦਾਰੀ ਪੇਸ਼ ਨਾ ਕਰਨਾ ਹੀ ਵੱਡਾ ਸਭ ਤੋਂ ਰੀਜ਼ਨ ਹੈ ਕਿ ਇਹ ਜਿਹੜੇ ਸਾਰਾ ਜਿਹੜਾ ਮਾਮਲਾ ਇਹ ਪੇਚੀਦਾ ਹੁਣ ਬਣ ਗਿਆ। ਕਿਉਂਕਿ ਇੱਧਰ ਪੰਜਾਬ ਵੱਲੋਂ ਦਾਅਵੇਦਾਰੀ ਠੋਕੀ ਜਾ ਰਹੀ ਹੈ, ਕੇਂਦਰ ਸਰਕਾਰ ਪੰਜਾਬ ਦੇ ਦਾਅਵੇ ਨੂੰ ਨਕਾਰਦਿਆਂ ਹੋਇਆ ਆਪਣੇ ਕਾਨੂੰਨ ਹੈ ਜਿਹੜੇ ਜਾਂ ਰੂਲਸ ਹੈ ਜਾਂ ਮੁਲਾਜ਼ਮਾਂ ਦੇ ਜਿਹੜੇ ਰੂਲ ਆ ਉਹ ਇੱਥੇ ਲਾਗੂ ਕਰ ਚੁੱਕੀ ਹੈ। ਤੇ ਹਰਿਆਣਾ ਵੀ ਜਿਹੜਾ ਇਸ ਤੋਂ ਪਿੱਛੇ ਨਹੀਂ ਰਿਹਾ, ਉਸ ਵੱਲੋਂ ਵੀ ਜਿਹੜਾ ਦਾਅਵਾ ਠੋਕਿਆ ਜਾ ਰਿਹਾ ਕਿ ਚੰਡੀਗੜ੍ਹ ਜਿਹੜਾ ਹੈਗਾ ਹਰਿਆਣੇ ਦਾ ਹਿੱਸਾ ਤੇ ਹਰਿਆਣੇ ਨੂੰ ਮਿਲਣਾ ਚਾਹੀਦਾ। ਤੇ ਨਾਲ ਹੀ ਜਿਹੜਾ ਪੰਜਾਬ ਦਾ ਵਿਭਾਜਨ ਹੋਇਆ, ਜਿਹੜਾ 1966 ਦੇ ਵਿੱਚ ਜਿਹੜੀ ਪੰਜਾਬ ਦੇ ਟੋਟੇ ਹੋਏ ਆ, ਉਹਨਾਂ ਟੋਟਿਆਂ ਦੇ ਕਾਰਨ ਜਿਹੜੀ ਵੱਡੀ ਸਮੱਸਿਆ ਪੰਜਾਬ ਵਾਸਤੇ ਖੜੀ ਹੋਈ ਆ। ਹਰਿਆਣਾ ਕੱਢਿਆ ਗਿਆ, ਹਿਮਾਚਲ ਨੂੰ ਕੁਝ ਹਿੱਸਾ ਦਿੱਤਾ ਗਿਆ, ਜੰਮੂ ਵਾਲੀ ਸਾਈਡ ਵੀ ਕੁਝ ਜਿਹੜੇ ਹਿੱਸੇ ਗਏ ਨੇ। ਤਾਂ ਉਹ ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਇਸ ਸਮੇਂ ਪੰਜਾਬ ਸਰਕਾਰ ਲਈ ਸਿਰਦਰਦੀ ਬਣ ਸਕਦੀਆਂ, ਕਿਉਂਕਿ ਹਰਿਆਣਾ ਦਾਅਵੇਦਾਰੀ ਠੋਕ ਰਿਹਾ, ਹਿੰਦੀ ਬੋਲਦੇ ਇਲਾਕਿਆਂ ਦੀ ਮੰਗ ਕਰ ਰਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਸਮੇਂ ਇਸ ਪ੍ਰਸਥਿਤੀ ਦਾ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ। ਦਾਅਵੇ ਦੋਨਾਂ ਪਾਸਾਂ ਤੋਂ, ਦੋਨਾਂ ਨਹੀਂ ਸਗੋਂ ਮੈਂ ਕਹਿਣਾ ਚਾਹੂੰਗਾ ਕਿ ਤਿੰਨਾਂ ਪਾਸਿਆਂ ਤੋਂ ਦਾਅਵੇ ਠੋਕੇ ਜਾ ਰਹੇ ਆ। ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਇਸੇ ਦਾਅਵੇ ਦੇ ਵਿੱਚ ਸ਼ਾਮਿਲ ਹੈ ਕਿ ਚੰਡੀਗੜ੍ਹ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਕੇਂਦਰ ਦੇ ਹਿੱਸੇ ਹੋਣਾ ਚਾਹੀਦਾ। ਸੋ ਹੁਣ ਦੇਖੋ ਕਿ ਪੰਜਾਬ ਦੇ ਹਿੱਸੇ ਕੀ ਆਉਂਦਾ, ਹਰਿਆਣੇ ਨੂੰ ਕੀ ਮਿਲਦਾ ਤੇ ਜਿਹੜਾ ਪਲੜਾ ਹੈ ਕਿਹਦੇ ਵੱਲ ਭਾਰੀ ਹੁੰਦਾ ਤਾਂ ਸਮਾਂ ਹੀ ਤੈਅ ਕਰ ਸਕਦਾ। ਜੀ ਹਰਜਿੰਦਰ ਜੀ, ਵਿਰਾਟ ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫ਼ਤੇ। ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।